ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀਆਂ ਦੀ। ਪੰਜਾਬੀਆਂ ਨੇ ਇੱਕ ਵਾਰ ਫਿਰ ਤੋਂ ਲਾਮਬੰਦੀ ਦਿਖਾਈ ਹੈ। ਜਿਵੇਂ ਗਵਰਨਰ ਨੇ ਪੰਜਾਬ ਦੇ ਵਿੱਚ 356 ਧਾਰਾ ਦਾ ਹਵਾਲਾ ਦੇ ਕੇ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਨਹੀਂ ਗੱਲ ਕਹੀ ਹੈ, ਤਾਂ ਉਸੇ ਦੇ ਨਾਲ ਹੀ ਪੰਜਾਬ ਦੇ ਵਿੱਚੋਂ ਬੜੇ ਵੱਡੇ ਪੱਧਰ ਤੇ ਇਸ ਦਾ ਵਿਰੋਧ ਹੋ ਰਿਹਾ ਹੈ। ਸਾਰੀਆਂ ਸਿਆਸੀ ਧਿਰਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ ਤੇ ਸਾਰੀਆਂ ਸਿਆਸੀ ਧਿਰਾਂ ਦੀ ਹੀ ਆਪਾਂ ਗੱਲਬਾਤ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹਨੇ ਕੀ ਕੁਝ ਕਿਹਾ। ਸੁਨੀਲ ਜਾਖੜ ਨੇ ਗਵਰਨਰ ਦਾ ਪੱਖ ਹੀ ਪੂਰਿਆ ਤੇ ਉਹਨਾਂ ਨੇ ਤਕਰੀਬਨ ਕਹਿ ਸਕਦੇ ਕਿ ਪੰਜਾਬ ਸਰਕਾਰ ਮਾਨ ਸਰਕਾਰ ਨੂੰ ਫਟਕਾਰੀ ਲਾਈ ਹੈ। ਜ਼ਾਹਰ ਜੀ ਗੱਲ ਹੈ ਕਿ ਜੇਕਰ ਗਵਰਨਰ BJP ਨੇ ਅਪੁਆਇੰਟ ਕੀਤਾ ਤੇ ਉਹ ਆਪਣੀ ਹੀ ਗਵਰਨਰ ਦਾ ਪੱਖ ਪੂਰਨਗੇ। ਪਰ ਇਸ ਬਿੱਲ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਬੀਰ ਬਾਦਲ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਉਸ ਤੋਂ ਪਹਿਲਾਂ ਇਹ ਦੱਸਦੇ ਚੱਲੀਏ ਕਿ ਪੰਜਾਬੀ ਹਮੇਸ਼ਾ ਹੀ ਗਵਰਨਰ ਰੂਲ ਦੇ ਉਲਟ ਰਹੇ ਨੇ ਤੇ ਪੰਜਾਬ ਨੇ ਰਾਸ਼ਟਰਪਤੀ ਰਾਜ ਦੇ ਲਈ ਇੱਕ ਬਹੁਤ ਵੱਡੀ ਭਰਪਾਈ ਕੀਤੀ ਹੈ। ਰਾਸ਼ਟਰਪਤੀ ਰਾਜ ਦਾ ਮਤਲਬ ਪੁਲਿਸ ਕੋਲੇ ਅਥਾਹ ਸ਼ਕਤੀਆਂ, ਲੋਕਾਂ ਦੀ ਚੁਣੀ ਹੋਈ ਸਰਕਾਰ ਜਦੋਂ ਲੋਕਾਂ ਦੇ ਲਈ ਹੀ ਕੰਮ ਨਾ ਕਰ ਸਕੇ ਤਾਂ ਉਹਨੂੰ ਰਾਸ਼ਟਰਪਤੀ ਰਾਜ ਕਿਹਾ ਜਾਂਦਾ, ਜਦੋਂ ਉਸ ਨੂੰ ਬਰਖਾਸਤ ਕਰ ਦਿੱਤਾ ਜਾਵੇ। ਪੰਜਾਬ ਇਹਦਾ ਭੁਗਤ ਭੋਗੀ ਰਿਹਾ। ਇਹਦੀ ਸ਼ੁਰੂਆਤ 50ਵੇਂ ਦਹਾਕੇ ਤੋਂ ਹੀ ਹੋ ਚੁੱਕੀ ਸੀ, ਵੰਡ ਤੋਂ ਬਾਅਦ ਹੀ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਬੜੇ ਵੱਡੇ ਪੱਧਰ ਤੇ ਪੰਜਾਬੀਆਂ ਦੇ ਹੱਕ ਹਕੂਕ ਕੁਚਲੇ ਗਏ। ਇੱਕ ਸੰਘਰਸ਼ ਪੰਜਾਬੀਆਂ ਨੂੰ ਕਰਨਾ ਪਿਆ ਜਿਸ ਦੇ ਵਿੱਚੋਂ ਫਿਰ ਹਥਿਆਰਬੰਦ ਸੰਘਰਸ਼ ਦਾ ਰਾਹ ਵੀ ਨਿਕਲਦਾ ਤੇ ਉਸ ਤੋਂ ਬਾਅਦ ਪੰਜਾਬ ਦੀ ਇੱਕ ਜਵਾਨੀ ਦੀ ਇੱਕ ਪੀੜ੍ਹੀ ਜਿਹੜੀ ਖਪਾ ਦਿੱਤੀ ਗਈ ਤੇ ਇਹਨੂੰ ਅਸੀਂ ਕਾਲਾ ਦੌਰ ਕਹਿੰਦੇ ਹਾਂ। ਉਦੋਂ ਰਾਸ਼ਟਰਪਤੀ ਰਾਜ ਹੀ ਪੰਜਾਬ ਦੇ ਵਿੱਚ ਲੱਗਿਆ ਹੋਇਆ ਸੀ। ਰਾਸ਼ਟਰਪਤੀ ਰਾਜ ਦੇ ਵਿੱਚ ਜਿਹੜੀਆਂ ਤਾਕਤਾਂ ਹੁੰਦੀਆਂ ਨੇ ਪੁਲਿਸ ਕੋਲੇ ਹੁੰਦੀਆਂ ਨੇ ਤੇ ਪੁਲਿਸ ਦੀਆਂ ਤਾਕਤਾਂ ਕਿਵੇਂ ਵਰਤੀਆਂ ਜਾਂਦੀਆਂ ਨੇ ਇਹ ਕੋਈ ਦੱਸਣ ਦੀ ਲੋੜ ਨਹੀਂ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਗੱਲ ਕਹੀ ਹੈ ਕਿ ਅਸੀਂ ਰਾਸ਼ਟਰਪਤੀ ਰਾਜ ਦੇ ਬਿਲਕੁਲ ਉਲਟ ਹਾਂ। ਹਾਲਾਂਕਿ ਕਾਂਗਰਸ ਪਾਰਟੀ ਬਾਰੇ ਕਿਹਾ ਜਾਂਦਾ ਕਿ ਇਹਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਾਸ਼ਟਰਪਤੀ ਰਾਜ ਲਾਇਆ ਜਾਂ ਇਹਦੇ ਸਮੇਂ ਦੇ ਦਰਮਿਆਨ ਰਾਸ਼ਟਰਪਤੀ ਰਾਜ ਲੱਗਿਆ, ਪਰ ਉਹਨਾਂ ਨੇ ਫਿਰ ਵੀ ਕਿਹਾ ਕਿ ਅਸੀਂ ਰਾਜਾਂ ਦੇ ਜਿਹੜੇ ਹੱਕ ਹਕੂਕਾਂ ਦੇ ਡਾਕੇ ਮਾਰੇ ਜਾ ਰਹੇ ਅਸੀਂ ਇਹਦੇ ਵਿਰੋਧ ਦੇ ਵਿੱਚ ਖੜਾਂਗੇ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਜਦੋਂ ਅਕਾਲੀ ਦਲ ਦੀ ਬੈਠਕ ਚੱਲ ਰਹੀ ਸੀ ਉਦੋਂ ਤਾਂ ਵਿੱਚ ਗੱਲ ਚੱਲੀ ਕਿ ਗਵਰਨਰ ਦਾ ਅਸੀਂ ਵਿਰੋਧ ਕਰਾਂਗੇ। ਹਾਲਾਂਕਿ ਕਈ ਅਖਬਾਰਾਂ ਦੇ ਵਿੱਚ ਉਹਨਾਂ ਦਾ ਬਿਆਨ ਵੀ ਛਪਿਆ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਨਹੀਂ ਲੱਗਣਾ ਚਾਹੀਦਾ, ਪਰ ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤਾਂ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ ਉਹ ਬਿਲਕੁਲ ਵੱਖਰੀ ਤਰ੍ਹਾਂ ਦੀ ਸੀ। ਉਹਨਾਂ ਨੇ ਗਵਰਨਰ ਨੂੰ ਕੁਛ ਨਹੀਂ ਕਿਹਾ, ਬਲਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਹੀ ਕਿਹਾ। ਉਹ ਸਟੈਂਡ ਨਾ ਲੈ ਸਕੇ ਜਿਹੜਾ ਉਹਨਾਂ ਦੀ ਮੀਟਿੰਗ ਦੇ ਵਿੱਚ ਜੋ ਗੱਲ ਵਿਚਾਰੀ ਜਾ ਰਹੀ ਸੀ। ਹਾਲਾਂਕਿ ਅਕਾਲੀ ਦਲ ਦਾ ਰਾਜਾਂ ਦੇ ਅਧਿਕਾਰਾਂ ਨੂੰ ਲੈ ਕੇ, ਲੋਕਾਂ ਦੇ ਹੱਕ ਹਕੂਕਾਂ ਨੂੰ ਲੈ ਕੇ ਉਹਨਾਂ ਦੀ ਪਹਿਰੇਦਾਰੀ ਦਾ ਆਪਣਾ ਇੱਕ ਬੜਾ ਲੰਬਾ ਇਤਿਹਾਸ ਹੈ। ਪਰ ਇਸ ਮਾਮਲੇ ਦੇ ਵਿੱਚ ਬਾਦਲ ਸਾਹਿਬ ਗਵਰਨਰ ਨੂੰ ਸਿੱਧੀਆਂ ਸੁਣਾਉਣ ਦੀ ਬਜਾਏ ਜਾਂ ਆਪਣਾ ਸਟੈਂਡ ਸਪਸ਼ਟ ਕਰਨ ਦੀ ਬਜਾਏ ਉਹ ਨਸ਼ੇ ਦੇ ਕੁਝ ਪੇਪਰ ਲੈ ਆਏ ਉਹਨਾਂ ਮਾਮਲਿਆਂ 'ਤੇ, ਪਰ ਉਹ ਸਿੱਧੇ ਤੌਰ 'ਤੇ ਗਵਰਨਰ ਨੂੰ ਕੁਛ ਨਾ ਕਹਿ ਸਕੇ, ਜਿੱਥੋਂ ਸਾਫ਼ ਹੁੰਦਾ ਕਿ ਸ਼ਾਇਦ ਉਹ ਇਸ ਟਕਰਾਅ ਦੇ ਵਿੱਚ ਭਾਜਪਾਈਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਗਵਰਨਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਤਾਂ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੀਆਂ ਜਿਹੜੀਆਂ ਸਥਾਪਿਤ ਸਿਆਸੀ ਧਿਰਾਵਾਂ ਉਹਨਾਂ ਦਾ ਇਸ ਮਸਲੇ 'ਤੇ ਕੀ ਸਟੈਂਡ ਹੈ। ਸੁਨੀਲ ਜਾਖੜ ਦੀ ਮੈਂ ਗੱਲ ਕਰ ਚੁੱਕਿਆ ਵਾਂ, ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰ ਚੁੱਕਿਆ ਵਾਂ, ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਚੁੱਕਿਆ ਵਾਂ। ਇਹ ਤਿੰਨੇ ਪ੍ਰਧਾਨ ਨੇ ਪੰਜਾਬ ਦੇ ਵਿੱਚ ਜੋ ਇਸ ਵੇਲੇ ਸਿਆਸੀ ਧਿਰਾਂ ਨੇ ਵੱਖ-ਵੱਖ ਤਰ੍ਹਾਂ ਦੀਆਂ। ਤਾਂ ਇਸ ਤੋਂ ਇਲਾਵਾ ਹੋਰ ਜਥੇਬੰਦੀਆਂ ਨੇ ਵੀ ਕੀਤਾ। ਦਲ ਖਾਲਸਾ ਨੇ ਆਪਣੇ ਪੱਧਰ 'ਤੇ ਇਹਦਾ ਵਿਰੋਧ ਕੀਤਾ ਹੈ। ਪੰਜਾਬ ਦੀਆਂ ਹੋਰ ਇਨਸਾਫ ਪਸੰਦ ਜਥੇਬੰਦੀਆਂ ਨੇ ਵੀ ਇਸ ਬਿਆਨ ਦਾ ਵਿਰੋਧ ਕੀਤਾ ਹੈ। ਪੰਜਾਬ ਦੀ ਮਾਨ ਸਰਕਾਰ ਤੇ ਰਾਜਪਾਲ ਦੇ ਵਿਚਾਲੇ ਟਸਲ ਬਹੁਤ ਪੁਰਾਣੀ ਚੱਲੀ ਆ ਰਹੀ ਹੈ। ਇਹ ਟਸਲ VC ਤੋਂ ਸ਼ੁਰੂ ਹੁੰਦੀ, ਰਾਜਪਾਲ ਦੇ ਸਰਹੱਦੀ ਗੇੜਾਂ ਤੋਂ ਸ਼ੁਰੂ ਹੁੰਦੀ, ਜਹਾਜ਼ਾਂ ਦੇ ਝੂਟਿਆਂ ਤੱਕ, ਉੱਥੇ ਤੰਜ਼ ਤੱਕ, ਵਿਹਲਾ ਕਹਿਣ ਤੱਕ ਤੇ ਹੁਣ ਅਖੀਰ ਤੇ ਧਾਰਾ 356 ਦਾ ਹਵਾਲਾ ਦੇ ਕੇ ਰਾਸ਼ਟਰਪਤੀ ਰਾਜ ਨੇ ਗਵਰਨਰ ਰਾਜ ਦੀ ਗੱਲ ਕੀਤੀ ਹੈ ਗਵਰਨਰ ਨੇ। ਤਾਂ ਹੁਣ ਇੱਥੇ ਗੱਲ ਕਿਹੜੀ ਕਹਿਣੀ ਬਣਦੀ ਹੈ? ਹੁਣ ਇੱਥੇ ਅਸਲ ਦੇ ਵਿੱਚ ਪਹਿਲੀ ਗੱਲ ਤਾਂ ਦੋਹਾਂ ਧਿਰਾਂ ਨੂੰ ਟਕਰਾਅ ਤੋਂ ਬਚਣਾ ਚਾਹੀਦਾ। ਦੂਜਾ, ਗਵਰਨਰ ਨੂੰ ਇਹ ਭੁਲੇਖਾ ਨਹੀਂ ਪਾਲਣਾ ਚਾਹੀਦਾ ਕਿ ਸ਼ਾਇਦ ਉਹ ਰਾਸ਼ਟਰਪਤੀ ਰਾਜ ਲਾ ਸਕਦੇ ਨੇ। ਹੀ ਇਜ਼ ਅ ਬਾਉਂਡ ਵਿਦ ਦ ਮਿਨਿਸਟਰ ਆਫ ਕਾਊਂਸਲ। ਉਹ ਮਿਨਿਸਟਰਸ ਆਫ ਕਾਊਂਸਲ ਦੇ ਨਾਲ ਬਾਉਂਡ ਨੇ ਤੇ ਜਿਹੜੀ ਉਹ ਗੱਲ ਕਹਿੰਦੇ ਨੇ ਮੇਰੀ ਸਰਕਾਰ, ਤਾਂ ਉਹ ਇਸੇ ਕਰਕੇ ਕਹਿੰਦੇ ਨੇ ਕਿ ਉਹ ਬਾਉਂਡ ਨੇ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਸਰਕਾਰ ਨੇ ਕਿਸੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਚੱਕ ਕੇ ਰਾਸ਼ਟਰਪਤੀ ਰਾਜ ਲਾ ਦੇਣਗੇ। ਨਹੀਂ, ਇੱਕ ਰਾਬਤਾ ਵਾ ਜਿਹੜਾ ਸੰਵਿਧਾਨ ਦੇ ਦੋਨਾਂ ਮੁਖੀਆਂ ਦੇ ਵਿਚਕਾਰ ਚੱਲਣਾ ਚਾਹੀਦਾ। ਔਰ ਅਸੀਂ ਨਹੀਂ ਚਾਹੁੰਦੇ ਕਿ ਉਹ ਐਸੀ ਸਟੈਪ ਚੁੱਕਣ ਜਾਂ ਐਸਾ ਕੋਈ ਕਦਮ ਚੁੱਕਣ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੋਵੇ। ਪੰਜਾਬੀ ਇੱਕ ਗੈਰਤਮੰਦ ਕੌਮ ਹੈ। ਪੰਜਾਬੀ ਰਾਜਾਂ ਦੇ ਵੱਧ ਅਖਤਿਆਰਾਂ ਬਾਰੇ, ਡਾਕੇ ਬਾਰੇ ਆਪਣਾ ਸਟੈਂਡ ਸਪਸ਼ਟ ਕਰ ਚੁੱਕੇ ਆ, ਲੜ ਚੁੱਕੇ ਆ। ਰਾਜਾਂ ਦੇ ਅਖਤਿਆਰਾਂ ਦੀ ਜਦੋਂ ਗੱਲ ਆਉਂਦੀ ਹੈ ਤੇ ਖੇਤੀ ਕਾਨੂੰਨਾਂ ਦੀ ਆਪਾਂ ਗੱਲ ਕਰਦੇ ਹਾਂ। ਪੰਜਾਬੀਆਂ ਨੇ ਆਪਣਾ ਸਟੈਂਡ ਸਪਸ਼ਟ ਰੱਖਿਆ ਕਿ ਅਸੀਂ ਇਹਨਾਂ
ਰਾਜਾਂ ਦੇ ਹੱਕਾਂ ਤੇ ਡਾਕਾ ਨਹੀਂ ਵੱਜਣ ਦਿਆਂਗੇ। ਔਰ ਜੋ ਸਟੈਂਡ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਆ ਉਹ ਕਾਬਲੇ ਤਾਰੀਫ ਔਰ ਉਹ ਲੈਣਾ ਚਾਹੀਦਾ। ਸਿਆਸੀ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਲਈ ਲੜਨ, ਆਪਣੇ ਖਿੱਤੇ ਦੇ ਲੋਕਾਂ ਦੇ ਨਾਲ ਖੜੇ ਹੋਣ। ਪਰ ਬਹੁਤ ਵਾਰ ਆਪਾਂ ਦੇਖਿਆ ਕਿ ਉਹ ਜਾਂ ਤਾਂ ਆਪਣੀ ਪਾਰਟੀ ਦੀ ਲਾਈਨ ਟੋ ਕਰਦੇ ਨੇ, ਜਿਵੇਂ ਸੁਨੀਲ ਜਾਖੜ ਦੀ ਗੱਲ ਕੀਤੀ ਹੈ, ਤੇ ਜਾਂ ਫਿਰ ਜਿਵੇਂ ਸੁਖਬੀਰ ਬਾਦਲ ਦਾ ਅਸਪਸ਼ਟ ਜਿਹਾ ਸਟੈਂਡ ਕਿ ਪਹਿਲਾਂ ਮੀਟਿੰਗ ਦੇ ਵਿੱਚ ਗੱਲਾਂ ਕੁਝ ਹੋਰ, ਪਰ ਜਦੋਂ ਪੀਸੀ ਕੀਤੀ, ਪੀਸੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ। ਪਰ ਜੇਕਰ ਤੁਸੀਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹੋ ਤਾਂ ਤੁਸੀਂ ਰਾਸ਼ਟਰਪਤੀ ਰਾਜ ਲਾਉਣ ਦੇ ਖਿਲਾਫ ਹੋ, ਤੇ ਉਹਦੇ ਬਾਰੇ ਗਵਰਨਰ ਨੂੰ ਸਿੱਧਾ ਦੋ ਟੁਕ ਸ਼ਬਦਾਂ ਦੇ ਵਿੱਚ ਕਿਉਂ ਨਹੀਂ ਕਹਿੰਦੇ? ਉਹਦੇ ਵਿੱਚ ਹਿਚਕਚਾਹਟ ਕਾਹਦੀ ਹੈ? ਕਿ ਤੁਸੀਂ ਹਲੇ ਵੀ ਸੰਭਾਵਨਾ ਲੈ ਕੇ ਚੱਲ ਰਹੇ ਹੋ ਕਿ ਕੱਲ੍ਹ ਨੂੰ ਬੀਜੇਪੀ ਦੇ ਨਾਲ ਗੱਠਜੋੜ ਹੋ ਸਕਦਾ, ਤੇ ਫਿਰ ਇਹਨਾਂ ਬੋਲਾਂ 'ਤੇ ਅਸੀਂ ਪਹਿਰੇਦਾਰੀ ਕਿਵੇਂ ਕਰਾਂਗੇ? ਸੋ ਪੰਜਾਬੀਆਂ ਨੇ ਫੈਡਰਲਿਜ਼ਮ ਦੀ ਲੜਾਈ ਲੜੀ ਹੈ। ਹੁਣੇ ਜਿਵੇਂ ਕੇਂਦਰ ਸਰਕਾਰ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਨੂੰ ਦਰੜਨ ਦੇ ਰਾਹ ਪੈ ਚੁੱਕੀ ਸੀ, ਤਾਂ ਉਦੋਂ ਹੀ ਜਦੋਂ ਇਹਨਾਂ ਨੂੰ ਪਾਵਰਲੈਸ ਕਰਨ ਦੇ ਰਾਹ ਪੈ ਚੁੱਕੀ ਸੀ, ਅਕਸਰ ਹੀ ਕੇਂਦਰ ਸਰਕਾਰ ਬਾਰੇ ਕਿਹਾ ਜਾਂਦਾ ਹੈ, ਤਾਂ ਇੱਕ ਦੇਸ਼, ਇੱਕ ਭਾਸ਼ਾ, ਇੱਕ ਟੈਕਸ ਵਾਲੀ ਲਗਾਤਾਰ ਅਸੀਂ ਵੱਧ ਰਹੇ ਹਾਂ ਉਸ ਪਾਸੇ ਨੂੰ, ਤਾਂ ਪੰਜਾਬੀਆਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਕੇ ਉਹਦੀ ਲੜਾਈ ਲੜੀ ਹੈ ਬਕਾਇਦਾ। ਭਾਜਪਾ ਤਾਂ ਜ਼ਾਹਰ ਜੀ ਗੱਲ ਆਪਣੇ ਗਵਰਨਰ ਦਾ ਬਚਾਅ ਕਰੇਗੀ। ਔਰ ਸੁਖਬੀਰ ਸਿੰਘ ਬਾਦਲ ਜੋ ਖੁਦ ਆਪਣੇ ਆਪ ਨੂੰ ਇੱਕ ਜੁਝਾਰੂ ਜਥੇਬੰਦੀ ਦਾ ਪ੍ਰਧਾਨ ਕਹਿੰਦੇ ਨੇ, ਤਾਂ ਪਹਿਲਾਂ ਤਾਂ ਉਹਨਾਂ ਨੇ ਵਿਰੋਧ ਕੀਤਾ, ਪਰ ਬਾਅਦ ਦੇ ਵਿੱਚ ਪੀਸੀ ਕਰਕੇ ਗਵਰਨਰ ਦੇ ਖਿਲਾਫ ਕੁਝ ਵੀ ਨਹੀਂ ਬੋਲਿਆ। ਤੇ ਇਹ ਜਿਹੜੀ ਗੱਲ ਆ ਇਹ ਨੋਟ ਕਰਨ ਵਾਲੀ ਹੈ ਕਿ ਕਿਹੜੀਆਂ ਧਿਰਾਂ ਪੰਜਾਬ ਦੇ ਨਾਲ ਖੜ ਰਹੀਆਂ ਨੇ। ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਟਕਰਾਅ ਦੇ ਵਿੱਚ ਨਹੀਂ ਪੈਣਾ ਚਾਹੀਦਾ। ਉਹ ਜੇਕਰ ਚਿੱਠੀ ਮੰਗਦੇ ਨੇ ਕਿਸੇ ਵੀ ਤਰ੍ਹਾਂ ਦੀ, ਤਾਂ ਉਹਦਾ ਜਵਾਬ ਦੇਣਾ ਵੀ ਉਹਨਾਂ ਦਾ ਇਖਲਾਕੀ ਫਰਜ਼ ਹੈ। ਪਰ ਗਵਰਨਰ ਸਾਹਿਬ ਜਿਸ ਤਰੀਕੇ ਦੀ ਭਾਸ਼ਾ ਤੇ ਜਿਸ ਤਰੀਕੇ ਦੀ ਧਮਕੀ ਦੇ ਰਹੇ ਨੇ, ਇਹ ਧਮਕੀ ਨਾ ਤਾਂ ਪੰਜਾਬੀਆਂ ਨੇ ਕਦੇ ਪਹਿਲਾਂ ਬਰਦਾਸ਼ਤ ਕੀਤੀ ਹੈ ਤੇ ਨਾ ਹੀ ਕਦੇ ਕਰਨਗੇ। ਇਹ ਭਾਸ਼ਾ ਉਹਨਾਂ ਦੇ ਅਹੁਦੇ ਨੂੰ ਵੀ ਨਹੀਂ ਸੋਹੰਦੀ। ਸੋ ਪੰਜਾਬ ਦੇ ਵਿੱਚੋਂ ਬੜੀ ਵੱਡੀ ਪੱਧਰ ਤੇ ਬੇਸ਼ੱਕ ਲੋਕ ਮਾਨ ਸਰਕਾਰ ਨਾਲ ਇਤਫਾਕ ਰੱਖਣ ਜਾਂ ਨਾ ਰੱਖਣ, ਬੇਸ਼ੱਕ ਲੋਕ ਭਗਵੰਤ ਮਾਨ ਦੇ ਨਾਲ ਇਤਫਾਕ ਰੱਖਣ ਜਾਂ ਨਾ ਰੱਖਣ, ਪਰ ਆਪਣੀ ਹੀ ਚੁਣੀ ਹੋਈ ਸਰਕਾਰ ਦੇ ਗਵਰਨਰ ਦੇ ਨਾਲ ਚੱਲ ਰਹੀ ਟਸਲ ਦੇ ਵਿੱਚ ਇੱਕ ਛੋਟੇ ਜਿਹੇ ਕਾਰਨ ਕਰਕੇ ਪੰਜਾਬੀ ਕਦੇ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਨਾ ਤਾਂ ਕਦੇ ਉਹਦਾ ਕਦੇ ਪੱਖ ਪੂਰ ਸਕਦੇ ਆ ਜਿਹੜਾ ਲਾਉਣ ਜਾ ਰਿਹਾ ਜਾਂ ਜਿਹੜਾ ਕਮੈਂਟ ਕਰਦਾ ਇਸ ਤਰ੍ਹਾਂ ਦਾ, ਤੇ ਨਾ ਹੀ ਉਸ ਚੀਜ਼ ਤੇ ਚੁੱਪ ਰਹਿ ਸਕਦੇ ਆ। ਜ਼ੁਲਮ ਨੂੰ ਸਹਾਰਨ ਵਾਲੇ ਨਹੀਂ। ਸੋ ਇਹ ਸਰਕਾਰ ਹੈ, ਚੁਣੀ ਹੋਈ ਸਰਕਾਰ ਹੈ, ਇਹਦੇ 'ਚ ਗੱਲਾਂ ਕਰੀ ਜਾਣੀਆਂ ਕਿ ਜੀ ਰਾਸ਼ਟਰਪਤੀ ਰਾਜ ਹੈ। ਲੋੜ ਹੈ ਕਿ ਇਸ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੇ ਰਾਜਪਾਲ ਆਪਸੀ ਟਕਰਾਅ ਨੂੰ ਛੱਡ ਕੇ ਲੋਕ ਹਿੱਤਾਂ ਦੀ ਗੱਲ ਕਰਨ। ਰਾਜਪਾਲ ਦਾ ਕੰਮ ਹੀ ਇਹ ਹੈ ਨਾ ਕਿ ਜਿੱਥੇ ਸਰਕਾਰ ਨਹੀਂ ਕੰਮ ਕਰ ਰਹੀ, ਉਹਨਾਂ ਨੇ ਸਰਕਾਰ ਨੂੰ ਆਨੇ ਵਾਲੀ ਥਾਂ ਤੇ ਲਿਆਉਣਾ ਵਾ, ਸਰਕਾਰ ਨੂੰ ਬਰਖਾਸਤ ਨਹੀਂ ਕਰਨਾ, ਸਰਕਾਰ ਤੋਂ ਕੰਮ ਕਰਾਉਣਾ ਵਾ। ਇਹ ਕੰਮ ਰਾਜਪਾਲ ਦਾ, ਇਹ ਕੰਮ ਗਵਰਨਰ ਦਾ। ਸੋ ਦੂਜੇ ਪਾਸੇ ਇਹ ਵੀ ਬਹਿਸ ਚੱਲੀ ਹੈ ਕਿ ਗਵਰਨਰਾਂ ਦਾ ਕੰਮ ਕੀ ਹੈ। ਗਵਰਨਰ ਜਿਹੜੇ ਨੇ ਉਹ ਇੱਕ ਗਵਰਨਰ ਵਜੋਂ ਘੱਟ ਵਿਚਰਦੇ ਨੇ, ਤੇ ਜਿਹੜੀ ਪਾਰਟੀ ਨੇ ਉਹਨਾਂ ਨੂੰ ਅਪਾਇੰਟ ਕੀਤਾ ਹੁੰਦਾ ਉਸ ਪਾਰਟੀ ਦੇ ਪ੍ਰਧਾਨ ਵਜੋਂ ਜ਼ਿਆਦਾ ਵਿਚਰਦੇ ਨੇ। ਔਰ ਇਹ ਟਸਲ ਚੱਲ ਰਹੀ ਹੈ। ਤੁਸੀਂ ਦੇਖੋ, ਪੰਜਾਬ ਦੇਖੋ, ਪੱਛਮੀ ਬੰਗਾਲ ਦੇਖੋ, ਕੇਰਲਾ ਦੇਖੋ, ਤਾਮਿਲਨਾਡੂ ਦੇਖੋ, ਤਾਂ ਤੁਹਾਨੂੰ ਸਮਝ ਆ ਜਾਣਾ ਕਿ ਇਹ ਜਿਹੜੇ ਗਵਰਨਰ ਨੇ, ਜਿਹੜੇ ਕੇਂਦਰ ਦੇ ਵਿੱਚ ਜਿਹੜੀ ਪਾਰਟੀ ਕਾਬਜ਼ ਹੁੰਦੀ ਹੈ, ਉਸ ਪਾਰਟੀ ਦੇ ਕਿਸ ਤਰੀਕੇ ਦੇ ਨਾਲ ਪ੍ਰਧਾਨ ਬਣ ਕੇ ਉਸ ਇਕਾਈ ਦੇ ਕੰਮ ਕਰਦੇ ਨੇ। ਔਰ ਇਹ ਅੱਜ ਨਹੀਂ ਹੈ, ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦਾ ਇੱਕ ਆਪਣਾ ਦੌਰ ਰਿਹਾ ਜਦੋਂ ਉਹਨੇ ਗਵਰਨਰਾਂ ਦੇ ਰਾਹੀਂ, ਜਦੋਂ ਉਹਨੇ ਰਾਜਪਾਲਾਂ ਦੇ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰਾਂ ਨੂੰ ਬਰਖਾਸਤ ਕੀਤਾ। ਔਰ ਇੱਥੋਂ ਤੱਕ ਵੀ ਹੋਇਆ ਹੋਇਆ ਭਾਰਤ ਦੇ ਵਿੱਚ ਤਾਂ ਇੱਕ ਨਜ਼ੀਰ ਐਸੀ ਵੀ ਮਿਲਦੀ ਹੈ ਜਦੋਂ ਇਲਾਜ ਕਰਵਾਉਣ ਗਏ ਮੁੱਖ ਮੰਤਰੀ ਨੂੰ ਬਦਲ ਕੇ ਬਾਅਦ ਦੇ ਵਿੱਚ ਉਹਦੀ ਥਾਂ ਤੇ ਇੱਕ ਹੋਰ ਮੁੱਖ ਮੰਤਰੀ ਨੂੰ ਲਾ ਦਿੱਤਾ ਗਿਆ ਸੀ, ਤੇ ਉਹ ਵੀ ਗਵਰਨਰ ਦੀ ਇੱਕ ਮਨ ਦੇ ਵਿੱਚੋਂ ਨਿਕਲੀ ਸ਼ਰਾਰਤ ਜਾਂ ਸਿਆਸੀ ਜੋ ਇੱਕ ਤਰੀਕੇ ਦੀ ਤਿਕੜਮਬਾਜ਼ੀ ਹੁੰਦੀ ਹੈ, ਉਹਦਾ ਸਿੱਟਾ ਸੀ। ਸੋ ਪੰਜਾਬੀ ਕਦੇ ਵੀ ਗਵਰਨਰੀ ਰਾਜ ਦੀ ਵਕਾਲਤ ਨਹੀਂ ਕਰਦੇ, ਪੰਜਾਬੀ ਇਹਦੀ ਮੁਖਾਲਫਤ ਕਰਨਗੇ ਔਰ ਬੜੇ ਵੱਡੇ ਪੱਧਰ ਤੇ ਕਰਨਗੇ। ਦੋਹਾਂ ਧਿਰਾਂ, ਮੁੱਖ ਮੰਤਰੀ ਅਤੇ ਗਵਰਨਰ ਸਾਹਿਬ ਨੂੰ ਚਾਹੀਦਾ ਕਿ ਆਪਸੀ ਟਕਰਾਅ ਛੱਡ ਕੇ ਮਿਲਵਰਤਨ ਦਾ ਰਾਹ ਫੜਿਆ ਜਾਵੇ ਤਾਂ ਜੋ ਪੰਜਾਬ ਦਾ ਵਿਕਾਸ ਹੋ ਸਕੇ।